ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ 13 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ। ਇਹ ਵਿਰੋਧ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਜਲੰਧਰ ਵਿੱਚ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਵੀ ਹੋ ਗਈ। ਪੁਲਿਸ ਨੇ ਕਿਸਾਨਾਂ ਨੂੰ ਜਲੰਧਰ ਵਿੱਚ ਮਹਿੰਦਰ ਭਗਤ ਦੇ ਘਰ ਵੱਲ ਜਾਣ ਤੋਂ ਰੋਕ ਦਿੱਤਾ, ਜਿਸ ਦੌਰਾਨ ਕਿਸਾਨਾਂ ਨੇ ਬੈਰੀਗੇਡਸ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਕਾਰ ਮਾਮੂਲੀ ਝੜਪ ਹੋਈ। KMM ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਇਸ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ SKM ਗੈਰ ਰਾਜਨੀਤਿਕ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਗਈ, ਜਿਸ ਵਿੱਚ SKM ਗੈਰ ਰਾਜਨੀਤਿਕ ਨੇ ਵੀ ਨਾਲ ਜਾਣ ਦੀ ਗੱਲ ਕੀਤੀ। ਦੱਸਦੇ ਕਿ 19 ਮਾਰਚ ਨੂੰ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਖਾਲੀ ਕਰਵਾ ਦਿੱਤੀਆਂ ਸਨ, ਜਿਸ ਤੋਂ ਬਾਅਦ ਦੋਵਾਂ ਸਰਹੱਦਾਂ ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ। ਸਰਵਣ ਸਿੰਘ ਪੰਧੇਰ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ, ਜਦੋਂ ਕਿ ਡੱਲੇਵਾਲ ਜੋ ਮਰਨ ਵਰਤ ਤੇ ਹਨ ਉਹਨਾਂ ਨੂੰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਦੂਸ਼ਣ ਅਸੈਂਸਮੈਂਟ ਐਕਟ 2024 ਵਿੱਚ ਸੋਧ ਕੀਤੀ ਆ, ਜਿਹਦੇ ਵਿੱਚ ਜਿਹੜੇ ਸਾਡੇ ਕੁਦਰਤੀ ਸਰੋਤ ਸੀ, ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਘੋਲਦਾ ਸੀ, ਉਹਨਾਂ ਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਸੀਗੀ। ਹੁਣ ਤੁਸੀਂ ਉਹ ਖਤਮ ਕਰਤਾ ਕੇਂਦਰ ਦੇ ਕਹੇ ਤੇ, ਔਰ ਹੁਣ ਤੁਸੀਂ 15,000 ਤੋਂ 15 ਲੱਖ ਦਾ ਜੁਰਮਾਨਾ ਲਾਏ, ਔਰ ਪੰਜਾਬ ਕੈਂਸਰ ਨਾਲ ਮਰ ਰਿਹਾ, ਸਾਰੇ ਪੰਜਾਬੀ ਕੈਂਸਰ ਨਾਲ ਪੀੜਤ ਨੇ, ਔਰ ਇੱਕ ਹੋਰ ਬਿਮਾਰੀਆਂ ਨੇ। ਤੁਸੀਂ ਤਾਂ ਹੱਕ 'ਚ ਭੁਗਤ ਰਹੇ ਹੋ। ਤੁਸੀਂ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ, ਮਜ਼ਦੂਰਾਂ ਦੀ ਲੋੜ ਨਹੀਂ, ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੀ, ਰੇਹੜੀ ਫੜੀ ਦੀ ਲੋੜ ਨਹੀਂ। ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ, ਬਾਕੀ ਕਿਸੇ ਦੀ ਲੋੜ ਨਹੀਂ ਹੈਗੀ। ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ। ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ, ਤੁਹਾਡੇ ਤੋਂ ਤੰਗ ਹੈਗੇ। ਅਮਨ ਅਰੋੜਾ ਜੀ, ਤੁਹਾਨੂੰ ਐ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ। ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ, ਮੋਦੀ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ, ਤੇ ਪੰਜਾਬ ਵਾਲਿਆਂ ਵੀ ਫੈਸਲਾ ਕਰਨਾ ਵੀ ਤੁਹਾਨੂੰ ਪਿੰਡਾਂ 'ਚ ਆਉਣ ਦੇਣਾ ਕਿ ਨਹੀਂ ਆਉਣ ਦੇਣਾ। ਇਹ ਫੈਸਲਾ ਹੋਊਗਾ। ਇਹ ਪੰਜਾਬ ਵਾਲੇ ਨੇ, ਜਿਵੇਂ ਤੁਸੀਂ ਦਿੱਲੀ ਦੇ ਹੱਕ 'ਚ ਭੁਗਤੇ ਜੇ, ਇਹ ਵੱਖਰੀ ਗੱਲ। ਅਮਨ ਅਰੋੜਾ ਜੀ ਜਾਂ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਨੂੰ ਲੋਕਾਂ ਨੇ ਨਾਗਪੁਰ ਜਾਂਦਿਆਂ ਨਹੀਂ ਦੇਖਿਆ ਹੈਗਾ। ਹਾਂ, ਉਵੇਂ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ, ਤੁਸੀਂ ਅੱਜ ਭਗਵੇ ਰੰਗ ਵਿੱਚ ਰੰਗੇ ਗਏ ਹੋ, ਮੋਦੀ ਦੀ ਬੋਲੀ ਬੋਲ ਰਹੇ ਜੇ। ਇਹ ਗੱਲ ਦਾ ਜਵਾਬ ਆਉਣ ਵਾਲੇ ਸਮੇਂ 'ਚ ਪੰਜਾਬ ਤੁਹਾਨੂੰ ਦਊਗਾ, ਔਰ ਮੈਂ ਲੋਕਾਂ ਦਾ ਧੰਨਵਾਦ ਕਰਦਾ। ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪ ਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ-ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ। ਅਸੀਂ ਲੋਕਾਂ ਨੂੰ ਕਹਿੰਦੇ ਪਿੰਡਾਂ 'ਚ ਤਿਆਰੀ ਕਰੋ, ਵਾਢੀ ਦਾ ਸੀਜ਼ਨ ਆ, ਫੰਡ ਵਗੈਰਾ ਇਕੱਠੇ ਕਰੋ, ਔਰ ਜਿਹੜਾ MLA ਲਾਡੀ ਢੌਂਸ ਜੋ ਕੁਝ ਇਹਨੇ ਗੁੰਡਾਗਰਦੀ ਕੀਤੀ, ਉਹਨੂੰ ਸਾਫ਼ ਕਹਿਣਾ ਚਾਹੁੰਦੇ, ਤੈਨੂੰ ਮੂੰਹ ਤੋੜ ਕੇ ਜਵਾਬ ਦਾਂਗੇ, ਤੇਰੇ ਬਾਰ ਮੂਰੇ ਦਾਂਗੇ। ਕਰ ਲਈ ਜਿਹਨੇ ਗੁੰਡੇ ਇਕੱਠੇ ਕਰਨੇ ਆ। ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਤੇ ਇਹੋ ਜੇ MLA ਜਿਹਦੀ ਗੁੰਡਾ ਟਾਈਪ ਮਾਨਸਿਕਤਾ, ਉਹਨੂੰ ਨੱਥ ਪਾਊਗੀ। ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜਿਹੇ MLA ਨੂੰ ਨੱਥ ਪਾਉਣਾ ਜਾਣਦੇ। ਅਸੀਂ ਪਹਿਲੋਂ ਵੀ ਵੀਰ ਸੋ ਲੋਪੋਕੇ ਨੂੰ ਪਾਈ ਆ, ਬੜੇ ਬੜੇ MLA ਵਿਗੜੇ ਸੀ, ਸਿੱਧੇ ਕੀਤੇ ਆ, ਤੇ ਇਹਨਾਂ ਨੂੰ ਵੀ ਸਿੱਧੇ ਕਰ ਲਾਂਗੇ। ਤੁਹਾਡਾ ਪ੍ਰੈਸ ਦਾ ਆਇਆਂ ਦਾ ਧੰਨਵਾਦ। ਦੇਖੋ, ਮੈਨੂੰ ਲੱਗਦਾ ਪਿਛਲੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਸਰਕਾਰ ਨੇ ਹਥਿਆਰਬੰਦ ਕਿਉਂ ਨਹੀਂ ਸੀ ਘੋਲ ਚੱਲਦੇ। ਗੱਲ ਕਰਨ ਆਉਂਦੇ ਹੁੰਦੇ ਸੀ, ਗੱਲ ਕਰਨ ਤੋਂ ਬਾਅਦ ਰਸਤਾ ਦੇ ਕੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੁੰਦਾ ਵੀ ਤੁਹਾਡੇ ਨਾਲ ਗੱਲਬਾਤ ਹੋ। ਕੇਂਦਰ ਨਾਲ ਗੱਲਬਾਤ ਹੋ ਰਹੀ ਆ, ਗੱਲਬਾਤ ਵੀ ਆਪਣੇ ਥਾਂ ਤੁਰੀ ਜਾਂਦੀ। ਅਗਲੀ ਮੀਟਿੰਗ ਤੈਅ ਹੋ ਗਈ ਆ, ਪੰਜਾਬ ਦੇ ਮੰਤਰੀ ਮੀਟਿੰਗ 'ਚ ਬੈਠੇ ਝੂਠ ਬੋਲਦੇ ਵੀ ਤੁਹਾਡੇ ਨਾਲ ਰੌਲਾ ਕੋਈ ਨਹੀਂ। ਪ੍ਰੈਸ ਨੂੰ, ਚੀਮਾ ਜੀ ਨੂੰ ਪ੍ਰੈਸ ਸਵਾਲ ਕਰਦੀ ਆ ਵੀ ਜਿਹੜੇ ਤੁਸੀਂ ਬਾਰਡਰਾਂ ਤੇ ਫੋਰਸ ਲਾਈ ਆ, ਕੀ ਧਰਨਾ ਖੇਡਣ ਦਾ? ਨਾ, ਉਹ ਤੇ ਨਸ਼ਿਆਂ ਵਾਸਤੇ ਲਾਈ ਆ। ਤੋ ਇਹ ਝੂਠ ਬੋਲਣ ਵਾਲਿਆਂ ਤੇ ਕਿਵੇਂ ਤਬਾਰ ਕਰ ਲਈਏ ਵੀ ਕਿਵੇਂ ਹੋ ਜਾਊਗਾ। ਜਿਹੜੇ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਆ, ਮੈਂ ਤਾਂ ਉਦੋਂ ਵੀ ਕਿਹਾ ਸੀ ਭਗਵੰਤ ਮਾਨ ਜੀ ਪਹਿਲਾਂ ਚੱਲੀਏ ਪਟਿਆਲੇ, ਉੱਥੇ ਵੇਖੀਏ ਵੀ ਮੋਬਾਈਲ ਕਿੰਨੇ ਆ ਤੇ ਅੰਦਰ ਟੀਕੇ ਕਿੰਨੇ ਲੱਗਦੇ ਹੈਗੇ ਆ, ਫਿਰ ਬਾਹਰ ਗੱਲ ਕਰ ਲਾਂਗੇ। ਮੈਂ ਤਾਂ ਚਲੋ ਕੋਈ ਨਹੀਂ, ਤੇ ਸਾਨੂੰ ਗਲਤ ਕਹਿ ਸਕਦੇ, ਮੀਡੀਆ ਨੂੰ ਨਾਲ ਲੈਣ। ETO ਸਾਹਿਬ ਆ ਜਾਣ, ETO ਸਾਹਿਬ ਦਾ ਹਲਕਾ ਨਾ, ਇਹਨਾਂ ਦੇ ਪਿੰਡਾਂ ਚੱਲ ਜਾਣੇ, ਜਾ ਕੇ ਦੇਖ ਲੈਣੇ ਜੇ ਨਸ਼ਾ ਬੰਦ ਹੋਇਆ। ਕੋਈ ਵੀ, ਜਾਂ ਸਾਡੇ ਧਾਰੀਵਾਲ ਸਾਹਿਬ ਮੰਤਰੀ, ਉਹਨਾਂ ਦੇ ਹਲਕੇ ਚੱਲ ਜਾਣੇ। ਇਹ ਢੋਂਗ ਰਚਿਆ ਜਾ ਰਿਹਾ। ਕੋਈ ਗ੍ਰਾਮਾਂ ਵਾਲਿਆਂ ਨੂੰ ਫੜ ਕੇ ਨਸ਼ਾ ਬੰਦ ਥੋੜਾ ਹੁੰਦਾ। ਤੁਸੀਂ ਤਾਂ ਜਿਨ੍ਹਾਂ ਨੂੰ ਨਸ਼ਿਆਂ ਦੇ ਸੌਦਾਗਰ ਕਹਿੰਦੇ, ਉਹਨਾਂ ਕੋਲ ਮਾਫੀਆ ਮੰਗ ਕੇ ਜਾਨ ਛਡਾਈ ਤੁਸੀਂ। ਹੁਣ ਉਹਨਾਂ ਦਾ ਨਾਂ ਤੱਕ ਨਹੀਂ ਜੇ ਲੈਂਦੇ। ਉਹ ਨਸ਼ਾ ਤਸਕਰ ਫੜੋ ਜਿਹੜੇ ਤੁਸੀਂ ਆਂਦੇ ਫੜਦੇ ਆ। ਆਮ ਗ੍ਰਾਮਾਂ ਵਾਲੇ ਪੀੜਤ ਮੁੰਡੇ ਫੜ ਕੇ ਕੋਈ ਵੀ ਨਸ਼ਾ ਬੰਦ ਨਹੀਂ ਹੋਣਾ ਹੈਗਾ।